टीवी 84 उत्ते प्रोग्राम खबर की खबर देख रहे सारे दर्शकों को मैं सरबजीत सिंह घमान फतेह अर्ज करता हाँ जी। वाहिगुरू जी का खालसा, वाहिगुरू जी की फतेह। ਜਿਹੜੇ ਅੱਜ ਕੱਲ੍ਹ ਆ दिन चल रहे हैं, इन्होंने दिनों के विच साडी कौम ने एक बहुत बड़ा अहम कारनामा जिहड़ा वो अंजाम दिता है। पर अफसोस की गल है कि अजे 30-40 साल बनी हुए साडी कौम उन्होंने अहम साकियां तो, अहम घटनावां तो थोड़ा जिहा जिस तरीके नाल जानकारी होनी चाहिए या उवें है नहीं। ते दूजी गल ये हैगी आ कि सानू एक होर बड़ा अजीब जिहा एहसास जिहड़ा चिंबड़ गया। असीं आपदी कौम दे बारे रोण धोण वालीआं गल्लां, मारे गए, लुटे गए, आ हो गया, ओ हो गया, इदां दीआं गल्लां तां असीं बहुत ज़्यादा करदे हां। पर जिहड़ी साडी कौम दीआं चढ़त वालीआं गल्लां ने, जिथे साडी मुੱਛ नूं पटा आउणा हुंदा, जिथे असीं एक सच्चे पातशाह दे सन्मुख शुकराना करना हुंदा कि सच्चा पातशाह साडे ते तूं बहुत वड्डी किरपा कीती है। ओहो जिहे जिहड़े दिन तिहार ने साडे, ओहो जिहियां जिहड़ियां गल्लां ने ਉਹ ਅਸੀਂ ਅੱਜ ਕੱਲ੍ਹ ਘੱਟ ਕਰਦੇ। ਇਹ ਕਿਉਂ ਆ, ਕਿਵੇਂ ਆ, ਇਹ ਤਾਂ ਜਿਹੜੇ ਵੱਡੇ ਮਾਹਿਰ ਹੋਣਗੇ ਮਨੋਰੋਗਾਂ ਦੇ ਉਹ ਦੱਸਣਗੇ। ਪਰ ਮੈਨੂੰ ਬੜਾ ਇਸ ਗੱਲ ਦਾ ਆਉਂਦਾ ਮਨ ਨੂੰ ਵੀ ਜਿੱਦਣ ਇੰਦਰਾ ਗਾਂਧੀ ਉਹਨਾਂ ਨੇ ਗੱਡੀ ਚਾੜੀ, ਉਹ ਦਿਨ ਜਿਸ ਤਰੀਕੇ ਨਾਲ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਅਸੀਂ ਉਵੇਂ ਨਹੀਂ ਕਰਦੇ। ਸਾਨੂੰ ਉਸ ਦਿਨ ਸਰਦਾਰ ਬੇਅੰਤ ਸਿੰਘ ਦਾ ਉੱਥੇ ਮੌਕੇ ਤੇ ਸ਼ਹੀਦ ਹੋ ਜਾਣਾ ਅਤੇ ਇੰਦਰਾ ਦੇ ਮਰਨ ਤੋਂ ਬਾਅਦ ਜੋ ਸਾਡੀ ਕੌਮ ਨਾਲ ਬੀਤੀ, ਨਸਲ ਕੁਸ਼ੀ ਹੋਈ ਸਾਡੀ, ਉਹਦੀ ਗੱਲ ਅਸੀਂ ਜ਼ਿਆਦਾ ਚੱਕ ਲੈਂਦੇ ਹਾਂ। ਪਰ ਜਿਹੜਾ ਅਸੀਂ ਸੋਧਾ ਲਾਇਆ ਸਾਡੀ ਕੌਮ ਦੇ ਇਤਿਹਾਸ ਨੂੰ ਜਿਉਂਦਾ ਕੀਤਾ ਸਾਡੇ ਸੂਰਬੀਰ ਯੋਧਿਆਂ, ਉਹ ਗੱਲ ਅਸੀਂ ਘੱਟ ਕਰਦੇ। ਫਿਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਸੂਰਬੀਰ ਸਿੰਘਾਂ ਨੇ ਜਿਹੜਾ ਕਾਰਨਾਮਾ ਅੰਜਾਮ ਦਿੱਤਾ, ਜਿਵੇਂ ਉਹਨਾਂ ਨੇ ਬਹੁਤ ਸਾਰੇ ਹੋਰ ਦੁਸ਼ਟਾਂ ਨੂੰ ਸੋਧਾ ਲਾਇਆ, ਜਿਹੜਾ ਸੋਧਾ ਇਹਨਾਂ ਦਿਨਾਂ 'ਚ ਲਾਇਆ, ਯਾਨੀ ਕਿ 10 ਅਗਸਤ 1986 ਨੂੰ ਦੁਪਹਿਰੋਂ 12-1 ਵਜੇ ਤੱਕ ਸਾਰੇ ਪੰਜਾਬ ਦੇ ਵਿੱਚ, ਸਾਰੇ ਸੰਸਾਰ ਵਿੱਚ ਟੈਲੀਵਿਜ਼ਨ, ਰੇਡੀਓ, ਜਿਹੜੇ ਵੀ ਸਾਧਨ ਸੀਗੇ ਉਦੋਂ ਸੰਚਾਰ ਦੇ, ਉਹਨਾਂ 'ਚ ਇਹ ਖਬਰ ਆ ਗਈ ਸੀ ਵੀ ਅੱਜ ਪੂਨੇ ਦੇ ਵਿੱਚ ਭਾਰਤੀ ਫੌਜ ਦਾ ਜਿਹੜਾ ਸਾਬਕਾ ਸੈਨਾ ਮੁਖੀ ਆ ਜਨਰਲ ਵੈਦਿਆ, ਅਰੁਣ ਕੁਮਾਰ ਵੈਦਿਆ, ਬਈ ਉਹ ਗੱਡੀ ਚਾੜਤਾ। ਇਹ ਨਾਲ ਦੀ ਨਾਲ ਸਾਰੇ ਦੁਨੀਆ 'ਚ ਇਹ ਵੀ ਪਤਾ ਲੱਗ ਗਿਆ ਵੀ ਇਹ ਕੰਮ ਸਿੱਖਾਂ ਨੇ ਕੀਤਾ। 10 ਅਗਸਤ 1986 ਨੂੰ ਐਡਾ ਵੱਡਾ ਕਾਰਨਾਮਾ ਅੰਜਾਮ ਦਿੱਤਾ ਸਾਡੀ ਕੌਮ ਨੇ। ਤੇ ਆਹ ਜਿਹੜੇ ਦਿਨ ਲੰਘ ਰਹੇ ਨੇ ਅੱਜ ਕੱਲ੍ਹ, ਇਹਨਾਂ ਦਿਨਾਂ ਵਿੱਚ ਸਾਨੂੰ ਇਸ ਦਿਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਾਦ ਕਰਨਾ ਚਾਹੀਦਾ। ਸਾਨੂੰ ਇਸ ਦਿਨ ਨੂੰ ਕਿਸੇ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ, ਕਿਉਂਕਿ ਸਾਡੀ ਕੌਮ ਦੀ ਚੜ੍ਹਤ ਵਾਲੇ ਜਿਹੜੇ ਦਿਨ ਨੇ ਉਹਨਾਂ ਦੀ ਚਰਚਾ ਹੁਣ ਬਹੁਤ ਜ਼ਿਆਦਾ ਉਹਦੀ ਲੋੜ ਆ। ਇੱਕ ਤਾਂ ਜਦੋਂ ਇਹੋ ਜਿਹੇ ਦਿਨ ਤਿਉਹਾਰ ਆਪਾਂ ਚੇਤੇ ਕਰਾਂਗੇ, ਜਿਹੜੀ ਸਾਡੀ ਹਿਸਟਰੀ ਆ, ਸਾਡਾ ਇਤਿਹਾਸ ਆ, ਉਹਦੇ ਨਾਲ ਅਸੀਂ ਜੁੜਦੇ ਹਾਂ ਕਿ ਇਸ ਦਿਨ ਆਹ ਹੋਇਆ ਸੀ। ਕੱਲੀ ਕੋਟੀ ਥੋੜੀ ਖਾਧੀ ਆ, ਕੁਛ ਕਰਕੇ ਵੀ ਦਿਖਾਇਆ ਕੌਮ ਲਈ ਸਾਡੇ ਭਰਾਵਾਂ। ਦੂਜੇ ਪਾਸੇ ਜਿਹੜੇ ਸਾਡੀ ਕੌਮ ਦੇ ਦੁਸ਼ਮਣ ਨੇ, ਉਹਨਾਂ ਦੇ ਦਿਲਾਂ ਵਿੱਚ ਵੀ ਧਮਕ ਪੈਂਦੀ ਆ ਵੀ ਇਹ ਮਾਤਾ ਦਾ ਮਾਲ ਨਹੀਂ, ਇਹ ਕਲਗੀਧਰ ਦੇ ਲਾਲ ਨਹੀਂ ਹੈਗੇ, ਇਹ ਮਾਤਾ ਦਾ ਮਾਲ ਨਹੀਂ ਹੈਗੇ, ਇਹ ਕਲਗੀਧਰ ਦੇ ਲਾਲ ਨੇ। ਇੱਥੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਗਾਂਧੀਵਾਦੀ ਨਹੀਂ ਹੈਗੇ। ਇੱਥੇ ਬਥੇਰੇ ਨੇ ਜਿਨ੍ਹਾਂ ਨੂੰ ਧਰਮ ਲਈ ਸਿਰ ਵਾਰਨਾ ਵੀ ਆਉਂਦਾ, ਮਰਨਾ ਵੀ ਆਉਂਦਾ ਤੇ ਮਾਰਨਾ ਵੀ ਆਉਂਦਾ। ਇਹੋ ਜਿਹਾ ਹੀ ਦਿਹਾੜਾ ਹੈਗਾ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤੇ ਨੂੰ ਗੱਡੀ ਚਾੜਨ ਵਾਲਾ। ਜਿੱਦਾਂ ਭਾਈ ਦਿਲਾਵਰ ਸਿੰਘ ਹੁਣਾਂ ਨੇ ਇੱਕ ਇਹੋ ਜਿਹੀ ਬੇਮਿਸਾਲ ਜਿਹੜੀ ਸ਼ਹਾਦਤ ਆ ਉਹ ਭਾਈ ਦਿਲਾਵਰ ਸਿੰਘ ਨੇ ਦਿੱਤੀ ਹੈ। ਪਰ
उस दौर में हालांकि इहो ਜਿਹੇ बड़े ਜਿਹੜੇ ਆ ਕਾਰਨਾਮੇ ਸਿੰਘਾਂ ਨੇ ਅੰਜਾਮ ਦਿੱਤੇ ਆ, ਜਿਵੇਂ ਗੋਬਿੰਦ ਰਾਮ ਵਾਲਾ ਕੰਮ ਆ, ਇੱਕ ਸੂਰੀ ਹੁੰਦਾ ਸੀ, ਛੋਟੇ ਵੱਡੇ ਬੇਅੰਤ ਦੁਸ਼ਟ ਜਿਹੜੇ ਆ ਖਾਲਸੇ ਨੇ ਗੱਡੀ ਚਾੜੇ ਆ। ਪਰ ਅਫਸੋਸ ਕਿ ਸਾਡੀ ਕੌਮ ਤਾਂ ਜਿਹੜਾ ਵੈਦਿਆ ਵਰਗਾ ਭਾਰਤੀ ਫੌਜ ਦਾ ਮੁਖੀ ਜਦੋਂ ਜੰਗਾਂ ਹੁੰਦੀਆਂ ਨੇ ਨਾ ਜੀ, ਉਦੋਂ ਇੱਕ ਤਾਂ ਹੁੰਦੀ ਆ ਲੜਾਈ ਦੇ ਮੌਕੇ ਫੌਜ ਦੇ ਵਿੱਚ, ਇੱਕ ਤਾਂ ਹੁੰਦਾ ਰਾਜਾ ਜਾਂ ਰਾਣੀ, ਜਿਵੇਂ ਇੰਦਰਾ ਰਾਣੀ ਸੀ ਇਤਕੀ, ਦੂਜਾ ਹੁੰਦਾ ਸੈਨਾਪਤੀ। ਆਪਾਂ ਇਹ ਗੱਲ ਚੰਗੀ ਤਰ੍ਹਾਂ ਮੰਨ ਲਓ ਕਿ ਜੇ ਇਸ ਦੌਰ ਵਿੱਚ ਸਿੱਖ ਜਗਤ ਦੇ ਜੁਝਾਰੂ ਸੂਰਮੇ ਹੋਰ ਮਾੜਾ ਮੂੰਹ ਲੋਕਾਂ ਦਾ ਕੰਡਾ ਕੱਢ ਦਿੰਦੇ ਦੁਸ਼ਟਾਂ ਦਾ, ਜੇ ਇੰਦਰਾ ਵਾਲਾ ਕੰਮ ਨਾ ਹੁੰਦਾ, ਜੇ ਵੈਦਿਆ ਵਾਲਾ ਕੰਮ ਨਾ ਹੁੰਦਾ, ਤਾਂ ਸਵਾਦ ਜਿਹਾ ਨਹੀਂ ਸੀ ਆਉਣਾ। ਆ ਸਾਡੇ ਗਵਾਂਢ ਕੌਮ ਹੈ ਕਸ਼ਮੀਰ ਵਾਲੇ, ਉਹਨਾਂ ਨੇ ਆਪਦੇ ਕਸ਼ਮੀਰ ਦੇ ਜਿਹੜੇ ਦੁਸ਼ਮਣ ਨੇ ਬੜਾ ਕੁਝ ਉੱਥੇ ਉਹਨਾਂ ਨੇ ਕੀਤਾ, ਪਰ ਉਹ ਇਸ ਗੱਲ ਦੀ ਕਦਰ ਕਰਦੇ ਆ, ਸਿਫਤ ਕਰਦੇ ਆ ਕਿ ਸਿੱਖੋ, ਜਿਹੜਾ ਤੁਸੀਂ ਟੀਸੀ ਦਾ ਬੇਰ ਲਾਇਆ ਨਾ, ਇੰਦਰਾ ਵਾਲਾ ਜਿਹੜਾ ਕੰਮ ਕੀਤਾ ਤੇ ਵੈਦਿਆ ਵਾਲਾ ਕੰਮ ਕੀਤਾ, ਇਹ ਤਾਂ ਬਹੁਤ ਵੱਡੀ ਗੱਲ ਕਰਤੀ। ਪਰ ਅਫਸੋਸ ਸਾਡੀ ਕੌਮ ਨੂੰ ਇਸ ਗੱਲ ਦਾ, ਜਿਸ ਤਰੀਕੇ ਨਾਲ ਸਾਡੇ ਅੱਜ ਜਿਹੜੇ ਆ ਮੁੰਡੇ ਕੁੜੀਆਂ ਨੇ ਸਾਡੇ ਅੱਜ ਕੱਲ੍ਹ, ਇਹਨਾਂ ਨੂੰ ਭਾਰਤੀ ਹਕੂਮਤੀ ਤੰਤਰ ਨੇ ਜਿੱਥੇ ਕਿ ਲਿਆ ਕੇ ਸੁੱਟ ਦਿੱਤਾ, ਹੁਣ ਇਹਨਾਂ ਨੂੰ ਨੀਟੂ ਸ਼ਟਰਾਂ ਵਾਲੇ ਦਾ ਜਾਂ ਸਿੱਧੂ ਮੂਸੇ ਵਾਲੇ ਦਾ ਜਾਂ ਹੋਰ ਜਿਹੜੇ ਟਿਕਟੌਕ ਉੱਤੇ ਕਰਦੇ ਆ ਹਰਕਤਾਂ, ਉਹਨਾਂ ਦਾ ਤਾਂ ਚੇਤਾ, ਜਾਂ ਨਵੀਂ ਕੋਈ ਫਿਲਮੀ ਹੀਰੋ ਨੇ ਕਿਹੜੀ ਹਰਕਤ ਕਰਤੀ, ਕਿਹੜਾ ਕੀ ਹੋ ਗਿਆ, ਉਹ ਸਾਰਾ ਚੇਤਾ। ਪਰ ਇਹਨਾਂ ਨੂੰ ਇਹ ਅਸੀਂ ਦੱਸਣ ਵਿੱਚ, ਅਸੀਂ ਆਪ ਦੀ ਗਲਤੀ ਮੰਨਦੇ ਹਾਂ, ਅਸੀਂ ਇਹ ਗੱਲ ਦੱਸਣ ਵਿੱਚ ਟੱਪਲਾ ਖਾ ਗਏ, ਅਸੀਂ ਅਯੋਗਤਾ ਦਿਖਾਈ ਹੈ ਕੌਮ ਨੇ ਕਿ ਅੱਜ ਸਾਡੀ ਬੱਚਿਆਂ ਨੂੰ ਨਹੀਂ ਪਤਾ। ਨਹੀਂ ਤਾਂ ਜਿਵੇਂ ਸੋਸ਼ਲ ਮੀਡੀਆ ਹੈ, 10 ਅਗਸਤ ਨੂੰ ਹਰ ਸਾਲ ਵੈਦਿਆ ਬਾਰੇ ਲਿਖ ਕੇ ਸਾਡੀ ਕੌਮ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਹਨੇਰੀਆਂ ਲਿਆ ਦਿਆ ਕਰੇ। ਹਰ ਸਾਲ ਇਹ ਦਿਹਾੜਾ ਸਾਨੂੰ ਦੱਸਣਾ ਚਾਹੀਦਾ ਦੁਨੀਆ ਨੂੰ ਕਿ ਜਦੋਂ ਸਾਡੇ ਉੱਤੇ ਕਹਿਰ ਝੁੱਲਿਆ, ਜਦੋਂ ਸਾਡੇ ਉੱਤੇ ਜ਼ੁਲਮ ਹੋਏ, ਤਾਂ ਫੇਰ ਸਿੱਖਾਂ ਨੇ ਉਹਦੇ ਬਦਲੇ ਵਿੱਚ ਕੀ ਕੀਤਾ। ਇਹ ਜਿਹੜਾ ਜਨਰਲ ਵੈਦਿਆ ਵਾਲਾ ਕਾਂਡ ਆ, ਇਹ ਉਹਨਾਂ ਚੰਦਕ ਖਾਸ, ਅਹਿਮ ਤੇ ਵਿਸ਼ੇਸ਼ ਜਿਹੜੇ ਸਾਡੀ ਕੌਮ ਦੇ ਸਿਰ ਉੱਚਾ ਕਰਕੇ ਜਾਣ ਵਾਲੇ ਕਾਰਨਾਮੇ ਆ ਨਾ, ਉਹਨਾਂ ਚਾਹੁੰਦਾ ਇਹ ਕਾਰਨਾਮਾ। ਤੇ ਸਾਨੂੰ ਇਹ ਗੱਲ ਦੀ ਬਹੁਤ ਵੱਡੀ ਸਾਨੂੰ ਤਸੱਲੀ ਆ ਕਿ ਜਿਹੜਾ ਜੱਜ ਸੀ ਨਾ, ਜਿਹਨੇ ਫਾਂਸੀ ਦਾ ਆਰਡਰ ਦਿੱਤਾ ਜਿੰਦੇ ਸੁੱਖੇ ਨੂੰ, ਉਹਦੇ ਕਹਿੰਦੇ ਵੀ ਕਮਰੇ ਦੇ ਵਿੱਚ ਇਹਨਾਂ ਦੋਨਾਂ ਸਿੰਘਾਂ ਦੀਆਂ ਫੋਟੋਆਂ ਲਾਈਆਂ ਹੋਈਆਂ। ਉਹਨੇ ਬਾਅਦ ਚ ਇਹਦੀਆਂ ਫੋਟੋਆਂ ਲੈ ਕੇ ਆਪਦੇ ਕਮਰੇ ਤੇ ਲਾ ਲਈਆਂ, ਜਿਨ੍ਹਾਂ ਨੂੰ ਫਾਂਸੀ ਦਾ ਆਰਡਰ ਦਿੱਤਾ ਸੀ। ਤੇ ਜਦੋਂ ਇਹਨਾਂ ਨੂੰ ਫਾਂਸੀ ਦਾ ਆਰਡਰ ਹੋਇਆ, ਇਹਨਾਂ ਨੇ ਰੋਣ ਧੋਣ ਨਹੀਂ ਕੀਤਾ, ਲੱਡੂ ਮੰਗਾਏ, ਖੁਸ਼ੀਆਂ ਜਿਹੜੀਆਂ ਸੀ ਮਨਾਈਆਂ। ਜੇਲ੍ਹ ਦੇ ਕਰਮਚਾਰੀ, ਜੇਲ੍ਹ ਦਾ ਸਟਾਫ, ਅਦਾਲਤ ਦਾ ਸਟਾਫ, ਇਹ ਹੋਰ ਜਿਨ੍ਹਾਂ ਨੇ ਖਬਰਾਂ ਵੀ ਲਿਖੀਆਂ ਪੱਤਰਕਾਰਾਂ ਨੇ, ਉਹ ਵੀ ਹੱਕੇ ਬੱਕੇ ਸੀ ਕਿ ਇਹਨਾਂ ਨੂੰ ਵੈਦਿਆ ਮਾਰਨ ਦੀ ਕਿੰਨੀ ਤਸੱਲੀ ਆ, ਕਿਵੇਂ ਇਹ ਸ਼ੁਕਰਾਨਾ ਕਰਦੇ ਆ ਕਿ ਅਸੀਂ ਵੈਦਿਆ ਮਾਰਿਆ, ਕਿਵੇਂ ਅਦਾਲਤ ਵਿੱਚ ਕਹਿੰਦੇ ਆ ਠੋਕ ਵਜਾ ਕੇ ਕਿ ਅਸੀਂ ਆਪਦੀ ਕੌਮ ਦਾ ਫਰਜ਼ ਨਿਭਾਇਆ, ਸੀ ਸਿੱਖ ਦਾ ਫਰਜ਼ ਨਿਭਾਇਆ, ਸਾਡੇ ਧਰਮ ਸਥਾਨ ਦੇ ਉੱਤੇ ਹਮਲਾ ਕਰਨ ਵਾਲੇ ਨੂੰ ਸਾਡਾ ਫਰਜ਼ ਬਣਦਾ ਸੀ, ਅਸੀਂ ਆਪਦਾ ਫਰਜ਼ ਨਿਭਾਇਆ। ਤੇ ਫਰਜ਼ ਨਿਭਾਉਣ ਤੋਂ ਬਾਅਦ ਜਿਵੇਂ ਇਹਨਾਂ ਨੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ, ਤੇ ਜਿਸ ਤਰੀਕੇ ਨਾਲ ਪਰਿਵਾਰ ਨੂੰ, ਆਪਦੀ ਕੌਮ ਨੂੰ ਇੱਕ ਵੱਖਰੀ ਤਰ੍ਹਾਂ ਦਾ ਸੁਨੇਹਾ ਦੇ ਕੇ ਕੌਮ ਨੂੰ ਨਿਹਾਲ ਕੀਤਾ,
वो दुनिया भर के इतिहास में एक निवेकली गल। मैं बेनती करदा साडी कौम नूं भी साडे घरां दे विच इंदिरा कांड, बेअंता बुच्चड़ कांड ते जनरल वैद्यावाला कांड, ये कांड ने इन्हां नाल संबंधित किताबां, इन्हां नाल संबंधित सीडियां जिहड़ियां फिल्मां बणीਆਂ ने ते इन्हां ਸਿੰਘਾਂ ਦੀਆਂ फोटोआं भाई हरिंदर सिंह जिंदा, भाई सुखदेव सिंह सुखा, भाई दिलावर सिंह, भाई केहर सिंह, भाई बेअंत सिंह, भाई सतवंत सिंह, इन्हां दे बारे साडे हर घर दे विच इन्ना क मटीरियल पिया होवे, जदों कोई साडे घर मेहमान आवे, खास तौर ते कोई गैर सिख आवे, सानूं चाहीदा ਉਹਨੂੰ एक तोहफे के रूप दे विच दिया करिए। हिंदी, अंग्रेजी, पंजाबी जिहड़ी बोली वो जानदा, ਉਹਦੇ ਚ किताबां दईए। भाई जिंदे सुखे दियां लिखतां जेल चिट्ठियां के रूप में मिलदियां ने। भाई केहर सिंह, भाई बेअंत सिंह ते भाई सतवंत सिंह बारे पग दी लाज एक नावल आया, किताब आई है, काफ़ी वधिया। इवें ही राज काकड़े होना ने जिहड़ी फिल्म बनाई सी कौम दे हीरे इंदिरा कांड दे उत्ते, ते जिहड़ी भाई जिंदे सुखे उत्ते फिल्म बनी, ये सारियां सीडियां किताबां दा पैकेट हरेक घर दे विच पिया होना चाहिदा। ते जदों कोई सानूं दूजी कौम दा बंदा मिलन गिलन आवे तां असीं चाअ दे नाल उहनूं दईए। अगली बेनती है कि जिमें किसी दे खुशी हुंदी आ घर च तां मुबारकबाद दई दी आ, बधाइयां दई दियां ने, उवें दुष्ट सोधण दे दिहाड़े दे मौके उत्ते सानूं मुबारकां देणियां चाहीदियां। इस करके कि साडी कौम दी जिहड़ी नवीं जनरेशन आ, साडे बच्चे बच्चियां ने, उन्हां नूं पता लगे जे घर दे विच कैलेंडर, घर दे विच फोटो लगी होगी तां निआणा पुछूगा सानूं। कनेडा, इंग्लैंड, अमेरिका दे विच जिहड़े साडे बच्चे ने, अगली साडी जिहड़ी जनरेशन आ, वो सानूं जदों पुछूगी साडे घर च भी चाचा जां आपदे डैडी नूं जां ताऊ कह के जां पापा कह के मामा कह के पुछूगी, आपदी मां नूं पुछू भी आह कौन ने, तां उन्हां निआणिआं नूं उन्हां दे सवाल दा जवाब देवांगे कि पोता सीडी देखो, ला के आ किताब पढ़ो, तुहानूं पता लगे कि ये जिहड़े सूरबीर योधे आ, इन्हां ने किवें कौम दे दुश्मन जिहड़े सी उन्हां दा सोधा लाया। तो जिहड़ा साडा इतिहास आ, ਉਹਦੇ बारे आपां नूं पता कि कोई दिन, कोई घड़ी, कोई पल घट ही सानूं नसीब होया जदों सुख शांति रही हो। बहुता साडा जिहड़ा वेला साडे इतिहास दा वो दुश्मन नाल लड़दियां भिड़दियां दा ही लंघिआ। पर सानूं इस गल दा पता होना चाहिदा बई जेकर लखपत राय दे, अब्दाली दे, जकरीए दे, मीर मन्नू दे, डायर दे, उडवायर दे, डलहौजी वर्गियां दे वारस इतिहास के किसी भी मोड़ के उत्ते किसी इंदिरा के रूप में, किसी बेअंते बुच्चड़ के रूप में, किसी वैद्या के रूप में जे सानू टक्करन तां सानू साडी कौम नूं भाई हरजिंदर सिंह जिंदे के वारसां की लोड़ है, भाई सुखदेव सिंह सुखे के वारसां की लोड़ है, भाई बेअंत सिंह, भाई सतवंत सिंह ते भाई केहर सिंह के वारसां की लोड़ आ, भाई दिलावर सिंह के वारसां की लोड़। कौमां दे इतिहास दे विच हर मौके दुष्ट जिहड़े ने, जालम जिहड़े ने, विरोधी जिहड़े ने, वो हमला करते रहंदे हुंदे। साडी कौम नूं कदे किसे लखपत ने घेरिया, कदे अब्दाली ने घेरिया, कदे जकरिया ने घेरिया, कदे मीर मन्नू ने घेरिया, कदे डायर ने घेरिया, कदे उडवायर ने घेरिया, कदे दलहौजी ने घेरिया, कदे इंदिरा सामने आई, कदे बेअंता बुच्चड़ सामने आया, कदे वैद्या आया, कदे कोई होर आया। ते जेकर हर दुष्ट नूं टक्कर देण लई
सिखां दे विचों बराबर पिछले समय दे विच गुरु दे लाल उठ के सेवा करते रहे आ, धर्म हेत शीस वारते रहे आ। तां भविख विच भी ये रवायत इदां ही जारी रहनी है, इदां ही काम चलना। जेकर इतिहास जिहड़ा है उहदे विच अनेकां मोड़ां उत्ते दुष्टां ने सिੱਖੀ ਅਤੇ सिखां नूं मुकाउण लई खतरनाक तो खतरनाक हमले कीते आ, तां गुरु के लाला ने भी कदे कसर नहीं छड्डी। साडा इतिहास दसदा किवें मत्थे रंगड़ वर्गियां दे सैर जिहड़े आ ਉਹ दरबार साहिब दे अंदरों सिंह लाह के ले जाते रहे। आ जिहड़े बादल दल वाले आ अज तां नाम नहीं लैंदे भाई दिलावर सिंह दा, पर जे किते बेअंता बुच्चड़ सिंह ना सोधदे इन्हां नूं राज भाग तक ही ये भाड़े नहीं सी थिआउणे किते। इन्हां नूं भाई जिंदा सुखा, भाई बेअंत सिंह, सतवंत सिंह, केर सिंह, जे भाई दिलावर सिंह दा नाम लैण लग्या पता नहीं की दद्दल पैंदी आ। 24 घंटे होर जिहड़े इहदी आ कर देंगे उहदी आ फोटो, ये होर ही चक्रां च उलझे रहिंदे आ। साडी कौम दी नौजवानी ਉਹਨੂੰ गुमराह किया जा रहा, ਉਹਨੂੰ कदे नीटू शटरां वाला ते कदे सिद्धू मूसे वाला दिखाया जा रहा, पर ਉਹਨੂੰ कौम के असल हीरो आ जिहड़े उन्हां बारे नहीं दस्सिया जा रहा। अज लोड़ है कि सानू साडी कौम दे उन्हां योधियां बारे वध तो वध पता होवे। 18वीं सदी दे विच जदों अबदाली आया, अबदाली ने आपदे नाल एक काजी नूर मुहम्मद लिआंदा। उहने जंगनामा लिखिया जिहदे विच अबदाली दे हमलिਆਂ दे हाल लिखे। उहने उहदे विच सिखां बारे बड़ा माड़े शब्द वरते आ। सिखां नूं उहने साग लिखिया, जानी कि कहा भी ये कुत्ते ने, दुश्मन नूं माड़े तो माड़े शब्दां च उहने चितरिया। पर जिहड़ा अहमद शाह अबदाली दा ये नूर मुहम्मद, काजी नूर मुहम्मद, इहने एक अध्याय फिर पूरे का पूरा सिखां दी सिफत च लिखिया। उस वेले दे सिंघां ने इहो जिहा किरदार पेश किया कि काजी नूर मुहम्मद जिहड़ा आपदे जंगनामे च थां थां ते साग लिखदा सी, कुत्ते लिखदा सी, उहनूं लिखना पै गया इन्हां नूं कुत्ते ना कहो, ये तां शेर ने, शेर जिहड़ा जंग दे मैदान विच शेर दी भवकार नाल गूंजदा जूझदा, उहनूं कुत्ता किवें कहा जा सकदा। ओए तलवार दे योधिओ, जे तुसीं जंग दे दाव पेच सिੱਖਣੇ ने, जे तुसीं तलवार वाहणी सिੱਖਣੀ आ तां इन्हां तों सिੱਖो। ये नायकां वांगू दुश्मन दा टाकरा करदे ने ते फिर बड़ी सफाई नाल सुरੱਖਿਅਤ निकल जांदे। किसी दुश्मन वल्लों जदों किसी योधे दी, किसी सिੱਖ दी इस तरीके नाल तारीफ पढ़न नूं मिलदी आ तां फखर महसूस हुंदा। ते ओहो जिहा ही इतिहास भाई हरजिंदर सिंह जिंदे हुणां ने सिरज के दिखाया, जिन्हां ने 10 अगस्त 1986 नूं भारती फौजां दा ओह जरनैल जिहड़ा दरबार साहिब दे हमले दा मुख दोषी सी, ਉਹਨੂੰ सज़ा दित्ती पंथक रवायतां अनुसार। ते जदों ਉਹ गिरफ्तार होया भाई हरजिंदर सिंह जिंदा, तां एक बहुत बड़ा सरकारी पुलिस अफसर जिहड़ा दिल्ली पुलिस का कमिश्नर रहा, बेद मरवाहा, उस बेद मरवाहे ने बाद विच एक किताब लिखी जिहदा नाम हैगा अनसिविल वार्स, पैथोलॉजी ऑफ टैररिज्म इन इंडिया। वो किताब आम बाजार च मिलती है। उन्हें वो किताब दे विच लिखिया कि भाई हरजिंदर सिंह जिंदे नूं मेरी कमांड हेठ दिल्ली विच 1985 विच ते 1987 च 2 बार गिरफ्तार किया गया। ते वो आपदा भाई हरजिंदर सिंह जिंदे दे बारे एक उन्हें आपदा नजरिया, आपदा मन दस्सिया कि मैं उन्होंने किहो जिहा देखिया। कहंदा भाई हरजिंदर सिंह जिंदा जिन्हें भारती फौजां दे जनरल वैद्या नूं कतल किया सी, सज़ा हुई है जिन्हों ते फांसी दित्ती गई आ, वो कोई साधारण मनुख नहीं सी। ये
ਜਦੋਂ किताब आई सी उदों ये किताब का जिहड़ा टाइटल सी वो टाइटल ये लिखत ये सारी दुनिया दे विच छाया हुंदा सी। अखबारां 'च असीं पढ़दे हुंदे सी, उत्ते लिखिया हुंदा सी जिंदा सधारण मनुख नहीं। जनरल वैद्या दे कतल दे विच फांसी चढ़िया होवे ते भारती फौज का भारती सरकारी तंत्र का अफसर कहे कि वो सिर्फ एक बेतरस हत्यारा नहीं सी, उसकी शख्सियत का एक बड़ा अनोखा पक्ष सी। वो जदों सख्त जख्मी सी ते जीवन मौत की लड़ाई लड़ रहा सी उदों भी वो बड़ा मखौलिया ते दिल नूं लुभाउण वाला अंदाज रखता सी। जदों उसकी गिरफ्तारी तो बाद मैं उन्होंने पहली बार मिलिया तो महसूस किया कि वो आम नहीं बल्कि उसकी मानसिकता विच असाधारण तत्त ने ਜਿਹੜੇ ਉਹਨੂੰ एक ਵੱਖਰੀ ਦਿੱਖ वाला इंसान ਜਿਹੜਾ स्थापित करते हैं। फिर वो पहली गिरफ्तारी का दसदा कि जिंदा जदों पहली बार अचानक ही 1985 ਨੂੰ पुलिस के हथ लग्या तो उदों दिल्ली दे विच कई बैंकां लुटियां जा रही सी ते सानू ये चित चेता ही नहीं सीगा कि इन्हां डाकियां दा पंजाब दे खाड़कूबाद नाल कोई संबंध हो सकदा। ते एक सधारण जी गल दे विच जदों वो फड़िया गया सानू पता लग्या भी ये तो हरजिंदर सिंह जिंदा ते मैं इंटैरोगेशन के मौके उहदे कोल पहुंचिया क्राइम ब्रांच इंटैरोगेशन सेंटर च ते सधारण जी दिख वाला एक व्यक्ति इस तो 1 घंटा मैं उन्होंने तशद्दद किया इंटैरोगेशन की ते जिवें उहने गल्लां कीतियां कहंदा उहदी खलड़ी च डर नाउं दी चीज़ है ही नहीं सी ते ओह कोई भी गल जिहड़ी सी दस्सण वेले जिस तरीके नाल दसदा सीगा भी जिवें कहंदा बॉलीवुड दीयां फिल्मां विच पुलिस नूं हीरो झकानियां दे निकलदे हुंदे आ उवें कहंदा आपदे कारनामिਆਂ नूं बड़े चस्के ला ला के सुणा रिहा सी। मेरे सामने अमृतसर शहर का एक नौजवान सिख खड़ा सी जिन्हें समुची दिल्ली पुलिस नूं वक्त पाया होया सी। इस तत्थ दी भी वो बड़ी खुशी सी कि मैं दिल्ली पुलिस नूं बिपता पाई रखी आ। वो अपने खालिस्तानी संघर्ष विचले रोल नूं घटा के दस रहा सी। देखो अफसर की कह रहा इत्थे अजकल निक्की जी गल हो जाए कहंदा मेरा फ्रंट पेज ते नाम आउणा चाहीदा कित्थे भाई हरजिंदर सिंह जिंदा वो कहंदा खालिस्तानी संघर्ष विचले आपदे रोल नूं घटा के दस रहा सी ते हर गल दे विच वो राजधानी कहंदा सी दिल्ली नूं वो दिल्ली अखर नहीं सी वरतदा। दिल्ली दे विच डाके जिहड़े मारे ते होर वारदातां कीतियां वो जदों गल करदा सी वो दिल्ली पुलिस का मजाक उड़ाउंदा हुंदा ते वो सारी जिहड़ी जानकारी सी सारी जिहड़ी गलबात कहंदा जदों कर रहा सी वो गल दे विच शब्द वरतदा सी ओ अते असीं जदों असीं कहंदा सी उदों कहंदा सी खालिस्तानी असीं खालिस्तानियां ने आ कीता सी खालिस्तानियां ने वो कीता। जदों वो शब्द वरतदा सी भारत सरकार लई भी उन्हां ने साडे नाल ऐ कीता सी आ करांगे ओ करांगे ते उदों कहंदा उहदी शब्दावली उहदे बोलण दा अंदाज कमाल सी। मैनूं उदों महसूस होया कि वो मेरे नाल एक पुलिस मुखी के तौर पर बराबर की धिर बन के गल कर रहा। आ स्वाद वाली गल इत्थे कहंदे एक हुंदे बंदे सधारण जे इंटैरोगेशन करने वाले बंदे नूं सर करदे आ कित्थे दिल्ली पुलिस का चोटी का अफसर होवे ते वो लिख रहा कि वो मेरे नाल बराबर के अफसर वांगू गल करदा सी। वो मुजरम के तौर पर मेरे नाल गल नहीं सी कर रहा। फिर उन्होंने असीं गुजरात पुलिस के हवाले करता कहंदा उथों वो फरार हो गया। फिर उन्हें ललित माकण MP नूं अर्जन दास नूं ते होर कईयां नूं ठोकिया ते बाद विच कहंदा अगस्त 1987 च सिविल लाइनज इलाके च दिल्ली दे विच एक मुकाबले तो बाद जिंदा दोबारा फिर फड़िया गया। मैं अपने वायरलैस सैट के उत्ते जिंदे की गिरफ्तारी बारे सुनिया ते कुछ मिनटां च मैं पुलिस स्टेशन पहुंच गया। कहंदा जिंदे नूं एक स्ट्रेचर ते पा के एंबूलेंस वाल लिजाया जा रहा सी। जदों उहने मैनूं देख लिया उहने मुस्करा के मेरा स्वागत किया। वो बड़ा सख्त फट्टड़ सी पर उन्हें फिर भी मजाकिया लहजे च कहा मुबारक हो अब आपको बड़ी तरक्की मिलेगी, दिल्ली पुलिस ने मुझे फिर पकड़ लिया है। किड्डी सूरबीरता किड्डी दलेरी है, उन्होंने पता कि मैं किन्ना दे हवाले हाँ ते वो मेरे नाल की करनगे। पर फिर भी वो दिल्ली पुलिस के चोटी के अफसर नूं कह रहा
मुबारक हो, आपने मुझे फिर पकड़ लिया। मेरे सामने कहंदा ਉਹ ਬੰਦਾ ਸੀ ਜਿਹੜਾ मौत ਦੇ ਮੂੰਹ ਵੱਲ ਜਾ ਰਿਹਾ ਸੀ, पर ਉਹਨੂੰ ਇਹਨਾਂ ਪਲਾਂ ਨੂੰ ਬੇਪਰਵਾਹੀ ਨਾਲ ਮਜ਼ਾਕ ਉਡਾ ਰਿਹਾ ਸੀ। ਤੇ ਮੈਂ ਦੇਖ ਰਿਹਾ ਸੀ ਕਿ ਆਪਣੇ ਕਾਜ਼ ਲਈ ਮਹਾਨ ਕੁਰਬਾਨੀ ਕਰਨ ਦੀ ਉਹਨੂੰ ਤਸੱਲੀ ਆ, ਤੇ ਉਹਨੂੰ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਆ। ਉਹਦਾ ਕਹਿੰਦਾ ਫੌਜੀ ਹਸਪਤਾਲ 'ਚ ਇਲਾਜ ਚੱਲਿਆ, ਉਹ ਠੀਕ ਹੋ ਗਿਆ। ਤੇ ਉਹ ਕਹਿੰਦਾ ਮੈਂ ਇਕਬਾਲ ਕਰਨਾ ਚਾਹੁੰਦਾ ਹਾਂ। ਮੇਰੇ ਮਨ ਵਿੱਚ ਉਹਨੇ ਇੱਕ ਸਤਿਕਾਰ ਵਾਲੀ ਥਾਂ ਬਣਾ ਲਈ ਸੀ। ਮੈਂ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਾਲੀਆਂ ਨਹੀਂ ਸੀ, ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸੀ। ਸੋ ਖਾਲਿਸਤਾਨੀ ਸੰਘਰਸ਼ ਦਾ ਇਹ ਸਿਪਾਹ ਸਲਾਰ, ਜਿਹਨੂੰ ਉਹਦਾ ਦੁਸ਼ਮਣ ਜਿਹੜਾ ਸੀ ਉਹ ਵੀ ਸ਼ਰਧਾਂਜਲੀਆਂ ਭੇਟ ਕਰਦਾ ਸੀ, ਇਹੋ ਜਿਹੇ ਯੋਧੇ ਸਾਡੀ ਕੌਮ ਨੇ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਇਹ ਮਹਾਨ ਕਾਰਨਾਮੇ ਨੂੰ ਅੰਜਾਮ ਦਿੱਤਾ। ਪਰ ਸਾਡੀ ਕੌਮ ਨੂੰ ਨਹੀਂ ਪਤਾ ਕਿ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ, ਇਹਨਾਂ ਦੇ ਸਾਡੇ ਲਈ ਕੀ ਅਰਥ ਨੇ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਇਹਨਾਂ ਨੂੰ ਬਾਅਦ ਵਿੱਚ ਵੈਦਿਆ ਵਾਲੇ ਕੇਸ ਵਿੱਚ ਫਾਂਸੀ ਦੀ ਬਖਸ਼ਿਸ਼ ਹੋਈ, ਕਿਉਂਕਿ ਇਹ ਫਾਂਸੀ ਦਿੱਤੀ ਨਹੀਂ, ਇਹ ਉਹਨਾਂ ਨੇ ਆਪ ਖੁਦ ਮੰਗੀ। ਇਸ ਕੇਸ ਵਿੱਚ ਨਿਰਮਲ ਸਿੰਘ ਨਿੰਮਾ, ਉਹ ਇਸ ਮੌਕੇ ਉਹ ਵੀ ਇਸ ਕੇਸ ਵਿੱਚ ਨਾਲ ਸੀ। ਇੱਕ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਸੀ ਇਸ ਕੇਸ ਵਿੱਚ। ਇੱਕ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਜਿਹੜਾ ਹਰਜਿੰਦਰ ਸਿੰਘ ਜਿੰਦੇ ਦੇ ਸਕੇ ਮਾਮੇ ਦਾ ਵੱਡਾ ਮਾਮਾ ਸੀ, ਜਿਹੜਾ ਉਹਦਾ ਮੁੰਡਾ ਰਾਜਸਥਾਨ ਦੇ ਵਿੱਚ, ਤੇ ਉਹ ਉੱਥੇ ਰਹਿੰਦੇ ਆ। ਜਿਹੜਾ ਬਲਜਿੰਦਰ ਸਿੰਘ ਰਾਜੂ ਦਾ ਪਰਿਵਾਰ ਆ, ਉਹ ਇੱਥੇ ਹੁਣ ਅੰਮ੍ਰਿਤਸਰ ਆ ਗਿਆ, ਦਰਬਾਰ ਸਾਹਿਬ ਦੇ ਕੋਲ ਇੱਥੇ ਰਹਿੰਦੇ ਆ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ, ਮਾਤਾ ਸਰਜੀਤ ਕੌਰ। ਤੇ ਉਹਨੇ ਹੀ ਇਹਨਾਂ ਨੂੰ ਪਾਕਿਸਤਾਨ ਜਿੱਦਣ ਗਏ ਆ ਅਰਦਾਸ ਕਰਕੇ ਤੋਰਿਆ ਸੀ। ਉਹਨਾਂ ਨੂੰ ਮਿਲਣਾ ਚਾਹੀਦਾ, ਜਦੋਂ ਅੰਮ੍ਰਿਤਸਰ ਆਓ ਉਹ ਮਾਤਾ ਨੂੰ ਮਿਲਿਆ ਕਰੋ, ਉਹਦੇ ਨਾਲ ਗੱਲ ਕਰੋ। ਉਹਦੇ ਕੋਲੇ ਬਹੁਤ ਵੱਡਾ ਇਤਿਹਾਸ ਆ, ਬਹੁਤ ਵੱਡੀ ਜਾਣਕਾਰੀ ਆ ਉਸ ਮਾਤਾ ਕੋਲੇ, ਬਲਜਿੰਦਰ ਸਿੰਘ ਰਾਜੂ, ਜਿਹੜਾ ਕਿ ਹਰਜਿੰਦਰ ਸਿੰਘ ਜਿੰਦੇ ਦੇ ਸਕੇ ਮਾਮੇ ਦਾ। ਔਰ ਭਾਈ ਜਿੰਦੇ ਅਤੇ ਸੁੱਖੇ ਦੇ ਵਿਚਾਲੜੀ ਕੜੀ ਅੱਜ ਰਾਜੂ ਤਾਂ ਰਿਸ਼ਤੇਦਾਰ ਸੀ ਇਹਨਾਂ ਦਾ, ਮਾਮੇ ਭੂਆ ਦੇ ਮੁੰਡੇ ਸੀ ਜਿੰਦਾ ਤੇ ਰਾਜੂ। ਤੇ ਰਾਜੂ ਨੇ ਹੀ ਗਾਹਾਂ ਸੁੱਖਾ ਮਿਲਾਇਆ। ਸੁੱਖਾ ਜਿਹੜਾ ਸੀ ਉਹ ਰਾਜਸਥਾਨ ਦਾ ਸੀ, ਤੇ ਪੰਜਾਬ ਦੇ ਵਿੱਚ ਮਾਝੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗਦਲੀ ਦਾ ਇੱਕ ਨੌਜਵਾਨ ਜਿੰਦਾ, ਤੇ ਕਿੱਥੇ ਰਾਜਸਥਾਨ ਦੇ ਵਿੱਚ ਉੱਥੇ ਜੰਮਿਆ ਪਲਿਆ ਸੁੱਖਾ। ਦੋਨਾਂ ਨੇ ਕੌਮ ਦੇ ਵਿੱਚ ਆਪਦਾ ਨਾਂ ਸ਼ਹੀਦਾਂ ਦੇ ਵਿੱਚ ਲਿਖਾਇਆ। ਇਹਦੇ ਵਿੱਚ ਇਸ ਕੇਸ ਵਿੱਚ ਭਾਈ ਨਿਰਮਲ ਸਿੰਘ ਨਿੰਮਾ ਜਿਹੜੇ ਨੇ ਉਹ ਬਚ ਗਏ। ਉਹ ਇਸ ਟਾਈਮ ਦਰਬਾਰ ਸਾਹਿਬ ਦੇ ਵਿੱਚ ਨੌਕਰੀ ਕਰਦੇ ਆ, ਇੱਥੇ ਮੁਲਾਜ਼ਮ ਨੇ। ਉਹਨਾਂ ਨੂੰ ਮਿਲਣ ਦੀ ਲੋੜ ਆ, ਤਾਂ ਕਿ ਉਹਨਾਂ ਤੋਂ ਗੱਲਾਂ ਭਾਈ ਉਹਨਾਂ ਨਾਲ ਫੋਟੋਆਂ ਹੀ ਲਿਆ ਕੇ ਰੱਖ ਲਓ, ਆਉਣ ਵਾਲੇ ਸਦੀਆਂ 'ਚ ਆਪਦੇ ਬੱਚਿਆਂ ਨੂੰ ਦਿਖਾਇਆ ਕਰੋਗੇ ਕਿ ਆਹ ਭਾਈ ਜਿੰਦੇ ਸੁੱਖੇ ਦੇ ਨਾਲ ਹੁੰਦਾ ਸੀ। ਤੇ ਇੱਕ ਅਵਤਾਰ ਸਿੰਘ ਆ, ਤੇ ਇਹ ਯਾਦਵਿੰਦਰ ਸਿੰਘ ਆ ਇਸ ਕੇਸ ਵਿੱਚ। ਪਰ ਉਦੋਂ ਵੱਡੀ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੀ ਯਾਦ ਵਿੱਚ ਉੱਥੇ ਰਾਜਸਥਾਨ ਦੇ ਵਿੱਚ ਵੀ ਤੇ ਪੰਜਾਬ ਗਦਲੀ ਤੇ ਦਰਬਾਰ ਸਾਹਿਬ ਦੇ ਵਿੱਚ ਹਰ ਸਾਲ ਪ੍ਰੋਗਰਾਮ ਹੁੰਦੇ ਆ ਜਦੋਂ ਉਹਦਾ ਸ਼ਹੀਦੀ ਦਿਹਾੜਾ ਆਉਂਦਾ। ਤੇ ਉਸ ਸ਼ਹੀਦੀ ਦਿਹਾੜੇ ਮੌਕੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਗਦਰੀ 'ਚ ਪਿੰਡ ਵਾ, ਉੱਥੇ ਜਾ ਕੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੋ। ਜਿਹੜਾ ਭੁਪਿੰਦਰ ਸਿੰਘ ਆ ਦਾ ਭਰਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ, ਇੱਕ ਨਿਰਭੈਲ ਆ ਉਹਦਾ ਭਰਾ, ਇਹਨਾਂ ਨੂੰ ਮਿਲੋ, ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ, ਤਾਂ ਕਿ ਪਤਾ ਲੱਗੇ ਕਿ ਇਹ ਸੂਰਬੀਰ ਯੋਧੇ ਜਿਹੜੇ ਸੀ ਇਹਨਾਂ ਨੇ ਕੌਮ ਲਈ ਕਿਹੜੀਆਂ ਘਾਲਣਾਵਾਂ ਘਾਲੀਆਂ ਨੇ। ਭਾਈ ਹਰਜਿੰਦਰ ਸਿੰਘ ਜਿੰਦੇ ਬਾਰੇ ਮੈਂ ਕੁਝ ਖਾਸ ਗੱਲਾਂ ਹੋਰ ਵੀ ਕਰਨੀਆਂ ਚਾਹੁੰਦਾ, ਜਿੰਨਾ ਕੁ ਟਾਈਮ ਆਪਣੇ ਕੋਲੇ ਹੈਗਾ। ਅੱਜ ਸਾਡੀ ਕੌਮ ਦੀ ਜਵਾਨੀ ਆ ਜਿਹੜੀ, ਉਹ ਅਯਾਸ਼ੀਆਂ, ਬਦਮਾਸ਼ੀਆਂ ਤੇ ਗੁੰਡਾਗਰਦੀ ਦੇ ਰਾਹ ਜਿਹੜੀ ਆ ਬੜੀ ਸਕੀਮ ਨਾਲ ਪਾਈ ਜਾ ਰਹੀ ਹੈ। ਨੌਜਵਾਨੀ ਨੂੰ ਕਰਾਹੇ ਪਾਇਆ ਜਾ ਰਿਹਾ ਸਰਕਾਰ ਦਾ ਪ੍ਰੋਜੈਕਟ ਵਾ। ਇਹ ਪ੍ਰੋਜੈਕਟ ਅੱਜ ਦਾ ਨਹੀਂ, ਇਹ ਉਦੋਂ ਵੀ ਸੀ। ਪਰ ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪ ਜਿਹੜੀ ਇਹਨੇ ਕਿਤਾਬ ਲਿਖੀ ਆ ਜੇਲ੍ਹ ਚਿੱਠੀਆਂ ਤੇ ਅਸੀਂ ਅੱਤਵਾਦੀ ਨਹੀਂ, ਇਹ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੀਆਂ ਆਪ ਦੀਆਂ ਲਿਖਤਾਂ ਨੇ, ਪੜ੍ਹਨ ਦੀ ਲੋੜ ਆ। ਤੇ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਆਪ ਲਿਖਿਆ, ਭਈ ਜਦੋਂ ਅਸੀਂ ਖਾਲਸਾ ਕਾਲਜ ਪੜ੍ਹਦੇ ਸੀ, ਇੱਥੇ ਅਸੀਂ ਪੁੱਠੇ ਕੰਮ ਕਰਦੇ ਸੀ, ਲੜਾਈਆਂ ਪੜਾਈਆਂ ਜਿਵੇਂ ਆਹ ਮਡੀਹਰ ਵਾਲੀਆਂ ਆਦਤਾਂ ਸੀਗੀਆਂ। ਪਰ ਇੱਥੇ ਰਹਿੰਦਿਆਂ ਹੋਇਆ ਇੱਕ ਦਿਨ ਸਾਡੀ ਗੋਲੀ ਗਾਲੀ ਚੱਲ ਗਈ ਦੂਜੀ ਪਾਰਟੀ ਨਾਲ, ਤੇ ਸੰਤਾਂ ਨੇ ਸਾਨੂੰ ਦਰਬਾਰ ਸਾਹਿਬ ਬੁਲਾ ਲਿਆ। ਸੰਤ ਭਿੰਡਰਾਂ ਵਾਲਿਆਂ ਨੇ
सानू उस मौके बड़े सख्त शब्दों च ताड़िया ते साडा राजीनामा भी कराया दोनों पार्टियां दा ते नाल दी नाल इत्थे इस गल दे उत्ते कि भाई तुसी असीं इत्थे कौम दी पग बचाउण लई लड़ रहे हैं, तुसी आपदियां पग्गां लाई जांदे हो। तो एक बड़े सच्चे तरीके नाल संत जरनैल सिंह जी ने उन्हां नौजवानां नूं जिहड़े कराहे पै के, जिहड़े गलत राह ते पै के, जिहड़े अजाशियां बदमाशियां ते गुंडागर्दी दे राह पै के आम बंदियां वाली मौत, आम लोकां वाली मौत मर सकदे सी, उन्हां नूं इहो जही शानदार जिंदगी देती। क्योंकि जिहड़ी अज भाई हरजिंदर सिंह जिंदे ते भाई सुखदेव सिंह सुखे वर्गियां दी अज जिहड़ी उन्हां दी शहादत आ ਉਹਦੇ अर्थ बड़े ਵੱਡੇ ने। अज उन्हां दा दिहाड़ा जिहड़ा है वो दरबार साहब च मनाया जाता। भाई हरजिंदर सिंह जिंदे बारे मैं एक बारी बीबी नाल गल कीती ते माता ने कहा कि उन्हें निक्के हुंदे ने कई गड़बड़ां कीतियां, कई गलतियां कीतियां, मैनूं बड़ा गुस्सा आउंदा हुंदा सीगा भी ये की करदा वा, पर मैनूं फखर आ हुण कि मेरे पुੱਤ ने ਉਹ गल करके दिखाती कि अज मेरे पुੱਤ दा दिहाड़ा जिहड़ा है वो दरबार साहब विच अकाल तख्त साहब के सन्मुख गुरुद्वारा झंडा बुंगा दे विच हर साल जदों मनाया जाता सानूं मैनूं मान सत्कार मिलदा ते मैनूं अज फखर हुंदा कि मैं वो पुੱਤ जम्मिया। सो अज इस गल दस्सण दा मेरा भाव यह है कि भाई असला, मोटरसाइकिल, बैंक डाके, कतलां, ये सारियां गल्लां तां जिंदे सुखे की जिंदगी च भी आईयां, पर भाई हरजिंदर सिंह जिंदे वर्गे अज कौम दा माण है ते अज दी साडी जवानी जिहड़ी चिट्टा खा के मरनों फिरदी है, जिहड़ी होर नशे करके मौत दे राह पई हुई है, जिहड़ी लड़ाइयां बदमाशियां बेकार जे गल्लां पिछे आ जिहड़े गाउण वाले ने ये की मत्तां दिंदे आ, ये मत दिंदे आ कि फलाना ऐ कर दो, फलाना ओ कर दो, पर यह कौम लई, धर्म लई लड़न मरन का जज्बा तुहाडे च नहीं जगाउंदे। अज ना कोई दूर दूर तक शख्सियत दिखदी है, पर बाबा जरनैल सिंह जी खालसा भिंडरा वालियां ने जिहड़े इन्ने कौमी सूरमे पैदा कीते, उन्हां दीयां शहादतां, उन्हां दीयां जीवनियां, उन्हां दीयां गल्लां अज अपने कोले सोशल मीडिया इत्थे करया करो, वध तो वध शहीदां दीयां जानकारियां पाया करो, इन्हां शहीदां दीयां गल्लां करया करो, सोशल मीडिया ते उन्दियां अखबारां दीयां कटियां कढ के पाया करो, ताकि साडी सारी कौम नूं पता लग सके कि पिछली पीढ़ी ने की तेगां मारियां। पर अफसोस ना कहना पै रहा कि साडी कौम जिहड़ी आ उहनूं कराहे पाउण वाले दिनों दिन कामयाब हुंदे जा रहे हैं। जदों भाई हरजिंदर सिंह जिंदे दे बारे पढ़ोगे, भाई सुखदेव सिंह सुखे दे बारे पढ़ोगे, तुहानूं वो चिट्ठी भी पढ़न नूं मिलूगी जिहड़ी उन्हां ने राष्ट्रपति नूं लिखी, जिहड़ी उन्हां ने जज नूं लिखी कि असीं ये कारनामा सच्चे दिलों थोक वजा के आप कीता ते सानूं इस गल दा कोई अफसोस नहीं। इहो जिहे सूरवीर योधे जिन्हां ने इतिहास सिरज के दिखा दिता, जिन्हां ने भारत दे कॉन्स्टिट्यूशन नूं, कानून नूं, तिरंगे झंडे नूं, सारे कासे नूं एक दोषियां वाले कटहरे 'च खड़ा करता कि जदों तुहाडे तिरंगे, जदों तुहाडे कॉन्स्टिट्यूशन ने साडे धर्म स्थानां दे उत्ते हमला कीता, बेदोषे सिखां दा घाण कीता, जदों तुहाडे इस मुल्क दे फौज ने, तुहाडे इस मुल्क दे प्रधानमंत्री ने, तुहाडे इस मुल्क दे समुचे सिस्टम ने साडी कौम दी नस्लकुशी कीती आ, फिर साडा घरां च टिक के बहना मुश्किल सी। ये जिहड़े शब्द, ये जिहड़ी चिट्ठी आ, ये साडी अज दी नौजवान पनीरी नूं चाहीदा कि यह वध तो वध हरेक बंदे दे मोबाइल 'च होवे, ये हर बंदे दे घर दे कंध ते लगी होवे। ये जिहड़े नौजवान मुंडे ने, साडे नौजवान साडीआं कुड़ियां ने, उन्हां दे घरां 'च किसी फिल्मी एक्टरां दे जां जिहड़े आ बॉडी बिल्डर जे ने जां जिहड़े होर कंजरखाना करदे आ, उन्हां दीआं फोटोआं नहीं होणीआं चाहीदियां। उन्हां दे घर दे उत्ते भाई हरजिंदर सिंह जिंदे दा राष्ट्रपति नूं लिखिया होया वो लैटर लग्या होना चाहिए, जिहड़ा लैटर ਉਹਦੇ ਕੱਲੇ ਕੱਲੇ शब्द जिथे वो ठोक वजा के इन्हां ਸਿੰਘਾਂ ने आख्या कि खालिस्तान की जिहड़ी गल आ ये भारती हुकूमत के जुल्मां के बदले विच फिर यही कुछ होना हुंदा। सो अज इन्हां सिंह सूरमियां नूं, कौमी योधियां नूं सौ सलामा करते हुए अज दे दिन जिहड़ा उन्हां ने महान कारनामा अंजाम दिता, ਉਹਦੀ आओ आपां जिहड़ी याद विच उन्हां ਸਿੰਘਾं नूं सरदा दे फुੱਲ भेंट करिए। आउण वाले दिनां दे विच इस तरह के होर जिहड़े साडे सूरमे आ उन्हां दी चर्चा अगले प्रोग्रामां 'च हुंदी रहूगी। अज दे समागम दे विच, अज दे प्रोग्राम 'च इत्थे समाप्ति करदा। फतेह अर्ज करदे आ जी। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।